ਅਗਲੀ ਮਿੰਟੋ ਜੀ ਗੱਲ ਕਰੀਏ, ਕੱਲ੍ਹ ਵੀ ਤੁਸੀਂ ਗੱਲ ਕਰ ਰਹੇ ਸੀ ਮੁਹੱਲਾ ਕਲੀਨਿਕ ਡਿਸਪੈਂਸਰੀਆਂ ਨੂੰ ਜਿਹੜਾ ਉਹ ਲੈ ਕੇ। ਸੋ ਦੱਸਿਓ ਜੀ ਕੀ ਆ ਜੀ ਇਸ ਪੂਰੇ ਮਾਮਲੇ ਦੇ ਵਿੱਚ ਆਮ ਆਦਮੀ ਦੇ ਜਿਹੜੇ ਕਲੀਨਿਕਸ ਆ ਇਹਨਾਂ ਦਾ ਵਿਰੋਧ ਕਿਉਂ ਆ? ਜੀ ਬਿਲਕੁਲ, ਅਸੀਂ ਲੰਘੇ ਪ੍ਰੋਗਰਾਮ ਦੇ ਵਿੱਚ ਆਪਣੇ ਸਰੋਤਿਆਂ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਇਹਦੇ ਤੇ ਇੱਕ ਪੰਛੀ ਝਾਤ ਪਾਵਾਂਗੇ ਕਿ ਅਸਲ ਦੇ ਵਿੱਚ ਵਿਰੋਧ ਹੋ ਕੀ ਰਿਹਾ ਹੈ ਜੀ। ਤੇ ਵਿਰੋਧ ਹੋ ਕਾਤੋਂ ਰਿਹਾ ਹੈ। ਵਿਰੋਧ ਹੋ ਇਹ ਰਿਹਾ ਹੈ ਕਿ ਇਹ ਵਿਰੋਧ ਜਿਹੜਾ ਹੈ ਮਤਲਬ ਕਿ ਬਹੁਪੱਖੀ ਹੈ। ਇੱਕ ਪੱਖ ਤੇ ਹੈ ਕਿ ਪੋਲੀਟੀਕਲ ਲੋਕ ਵਿਰੋਧ ਕਰ ਰਹੇ ਨੇ, ਜਿਵੇਂ ਸੁਖਪਾਲ ਸਿੰਘ ਖਹਿਰਾ ਬੋਲੇ ਆ, ਉਹਨਾਂ ਨੇ ਆਮ ਆਦਮੀ ਕਲੀਨਿਕ ਨਾਮ ਤੇ ਹੀ ਇਤਰਾਜ਼ ਕੀਤਾ ਹੈ, ਜਿਹੜਾ ਕਿ ਵਾਜਬ ਵੀ ਆ। ਕਿਉਂਕਿ ਦੇਖੋ ਗੱਲ ਇਹ ਆ ਕਿ ਕਿਸੇ ਵੀ ਪੋਲੀਟੀਕਲ ਤਨਜ਼ੀਮ ਦਾ ਵਿੱਚ ਨਾ ਆਉਣਾ, ਉਹ ਵੀ ਕਿਸੇ ਸਰਕਾਰੀ ਪ੍ਰੋਜੈਕਟ ਦੇ ਜਿਹੜਾ ਟੈਕਸ ਪੇਅਰਸ ਦੇ ਪੈਸੇ ਨਾਲ ਉਹਨਾਂ ਵਾਸਤੇ ਬਣ ਰਿਹਾ, ਤਾਂ ਇਹ ਠੀਕ ਨਹੀਂ ਹੈ। ਇਹ ਜਦੋਂ ਵੀ ਕਿਤੇ ਕਾਨੂੰਨੀ ਤੌਰ ਤੇ ਚੈਲੰਜ ਹੋਇਆ, ਬਦਲਣਾ ਹੀ ਪਏਗਾ। ਦੂਸਰਾ ਵਿਰੋਧ ਹੈ ਮਤਲਬ ਕਿ ਕੁਝ ਧਾਰਮਿਕ ਸੈਂਟੀਮੈਂਟਸ ਨੂੰ ਲੈ ਕੇ, ਕਿ ਇਹਨਾਂ ਨੇ ਕੀ ਕੀਤਾ ਹੈ ਕਿ ਹੁਣ ਜਿੱਦਾਂ 400 ਨਵੇਂ ਬਣਾਏ ਆ, ਤਾਂ ਇਹਦੇ ਵਿੱਚ ਕੀ ਹੈ ਕਿ ਜਿੱਦਾਂ ਖਾਸ ਤੌਰ ਤੇ ਤੁਸੀਂ ਦੇਖੋਗੇ SGPC ਦਾ ਵਿਰੋਧ ਹੈ ਕਿ 5 ਪਿਆਰਿਆਂ ਦੇ ਨਾਮ ਤੇ ਵੀ ਜੋ ਡਿਸਪੈਂਸਰੀ ਸੀਗੀ ਉਹਨੂੰ ਇਹਨਾਂ ਨੇ ਆਮ ਆਦਮੀ ਕਲੀਨਿਕ ਦੇ ਵਿੱਚ ਤਬਦੀਲ ਕਰ ਦਿੱਤਾ। ਇਹ ਵੀ ਇੱਕ ਮਸਲਾ ਹੈ। ਤੀਸਰਾ ਵਿਰੋਧ ਜਿਹੜਾ ਹੈ ਉਹ ਹੈ ਇੱਕ ਕਨਸੈਪਟ ਨੂੰ ਲੈ ਕੇ ਕਿ ਉਸ ਨੂੰ ਭੰਗ ਕਰ ਦਿੱਤਾ ਗਿਆ। ਉਹ ਹੈ ਪੇਂਡੂ ਡਿਸਪੈਂਸਰੀ, ਜਿਹੜਾ ਸਿਹਤ ਮਹਿਕਮੇ ਦਾ ਬਹੁਤ ਪੁਰਾਣਾ ਕਨਸੈਪਟ ਹੈ ਕਿ ਉਸ ਨੂੰ ਤੁਸੀਂ ਬਿਲਕੁਲ ਤਹਿਸ ਨਹਿਸ ਕਰ ਦਿੱਤਾ ਇਸ ਆਧੁਨਿਕ ਢਾਂਚੇ ਦੀ ਆੜ ਦੇ। ਯਾਨੀ ਆਪਾਂ ਪਹਿਲੇ ਦੋ ਵਿਰੋਧ ਜਿਹੜੇ ਆ ਉਹ ਦੇਖ ਲੈ ਕਿ ਇੱਕ ਪੋਲੀਟੀਕਲੀ ਹੋ ਗਿਆ, ਇੱਕ ਕੁਝ ਮਤਲਬ ਕਿ ਧਾਰਮਿਕ ਰੰਗਤ ਵਾਲਾ ਵੀ ਮਾਮਲਾ ਹੈ। ਪਰ ਇਸ ਤੋਂ ਇਲਾਵਾ ਇਹ ਜਿਹੜਾ ਪੇਂਡੂ ਡਿਸਪੈਂਸਰੀਆਂ ਵਾਲਾ ਵਿਰੋਧ ਹੈ ਉਹਦੇ ਵਿੱਚ ਫਾਰਮਾਸਿਸਟ ਨੇ, ਪਹਿਲਾਂ ਜੇ ਉਹਨਾਂ ਦੀ ਗੱਲ ਕਰ ਲਈਏ, ਫਾਰਮਾਸਿਸਟ ਜਿਹੜੇ ਨੇ ਉਹ ਆਰਜ਼ੀ ਨੇ। ਉਹ ਕਹਿੰਦੇ ਕਿ ਅਸੀਂ ਦਿਹਾਤ ਦੇ ਵਿੱਚ ਕੰਮ ਕਰ ਰਹੇ ਹਾਂ, ਹੁਣ ਤੁਸੀਂ ਸਾਨੂੰ ਸ਼ਿਫਟਿੰਗ ਇੱਧਰ ਕਰਵਾ ਰਹੇ ਹੋ, ਮਤਲਬ ਕਿ ਇੱਧਰ ਲਾ ਰਹੇ ਹੋ ਸਾਨੂੰ, ਪਰ ਸਾਡੀ ਸੈਲਰੀ ਮਹਿਜ਼ 11,000 ਰੁਪਏ ਹੈ। 11,000 ਰੁਪਏ 11,000 ਸਾਨੂੰ ਤੁਸੀਂ ਰੈਗੂਲਰ ਕਰ ਲਓ, ਜਿੱਥੇ ਮਰਜ਼ੀ ਲੈ ਜਾਓ, ਅਸੀਂ ਤੇ ਡਿਊਟੀ ਕਰਨੀ ਆ, ਭਾਵੇਂ ਸਾਨੂੰ ਆਸਮ ਦੇ ਵਿੱਚ ਲੈ ਜਾਓ, ਕਰਨਾਟਕ ਚ ਲੈ ਜਾਓ, ਕੋਈ ਫਰਕ ਨਹੀਂ ਪੈਂਦਾ। ਇੱਕ ਤੇ ਉਹ ਆ ਗਏ ਵਿਰੋਧ ਦੇ ਵਿੱਚ। ਫਿਰ ਇਸ ਤੋਂ ਇਲਾਵਾ ਜਿਹੜੀਆਂ ਪੇਂਡੂ ਡਿਸਪੈਂਸਰੀ ਦੇ ਵਿੱਚ ਮਤਲਬ ਕਿ ਕਹਿ ਲਓ ਕਿ ਪੰਚਾਇਤਾਂ ਜਾਂ ਉਹਨਾਂ ਦੇ ਲੋਕ ਇਲਾਜ ਕਰਵਾਉਂਦੇ ਨੇ, ਉਸ ਪ੍ਰਣਾਲੀ ਤੋਂ ਖੁਸ਼ ਨੇ, ਉਹ ਕੁਝ ਪਿੰਡ ਵੀ ਵਿਰੋਧ ਦੇ ਵਿੱਚ ਨੇ। ਤੇ ਫਿਰ ਲਾ ਲਈਏ ਕਿ ਪੇਂਡੂ ਡਿਸਪੈਂਸਰੀਆਂ ਦੀ ਜਿਹੜੀ ਡਾਕਟਰਾਂ ਦੀ ਜਥੇਬੰਦੀ ਹੈ, ਹੁਣ ਖੁੱਲੇ ਰੂਪ ਦੇ ਵਿੱਚ ਤਾਂ ਨਹੀਂ ਕਿਉਂਕਿ ਉਹ ਰੈਗੂਲਰ ਨੇ, ਪਰ ਅੰਦਰ ਖਾਤੇ ਉਹ ਵੀ ਨਾਰਾਜ਼ ਹੈ। ਸੋ ਇਹ ਆ ਕੁੱਲ ਵਿਰੋਧ ਦੀ ਕਹਾਣੀ। ਪਰ ਜੇ ਆਪਾਂ ਇਹਦੇ ਵਿੱਚੋਂ ਸਾਰਥਕ ਢੰਗ ਨਾਲ ਲੱਭੀਏ ਕਿ ਪੇਂਡੂ ਡਿਸਪੈਂਸਰੀ ਵਾਲਾ ਜਿਹੜਾ ਫੰਡਾ ਹੈ ਕਿ ਉਹ ਸੱਚ ਹੈ ਜਾਂ ਉਹ ਬਿਲਕੁਲ ਉਹ ਵੀ ਪੋਲੀਟੀਕਲੀ ਆਪਾਂ ਕਹਿ ਦਿੰਦੇ ਹੁੰਦੇ ਕਿ ਮੋਟੀਵੇਟਡ ਹੈ। ਸੋ ਇਹਨੂੰ ਜਾਣਾ ਪਵੇਗਾ ਆਪਾਂ ਦੇਖਣ ਲਈ 1978 ਤੋਂ। ਜੀ 1978 ਦੇ ਵਿੱਚ ਇਹ ਡਿਸਪੈਂਸਰੀਆਂ ਵਾਲਾ ਜਿਹੜਾ ਆਪਣਾ ਕਨਸੈਪਟ ਆਇਆ ਸੀਗਾ। ਉਸ ਵੇਲੇ ਇਹਦੇ ਆਉਣ ਦੇ ਨਾਲ 80ਵਾਂ ਜਿਹੜਾ ਦਹਾਕਾ ਚੜ੍ਹਦਾ ਹੈ, ਉਹਦੇ ਚ ਅਸੀਂ ਹੈਲਥ ਸੈਕਟਰ ਚ ਇੰਡੀਆ ਚ ਨੰਬਰ 1 ਪਹੁੰਚ ਗਏ ਸੀ, ਕਿਉਂਕਿ ਉਦੋਂ ਇਹ ਢਾਂਚਾ ਇੰਨਾ ਵਿਕਸਿਤ ਨਹੀਂ ਸੀ। ਤਾਂ ਟੋਟਲ ਇਸ ਵੇਲੇ ਇਹ ਜਿਹੜੀਆਂ ਰੂਰਲ ਡਿਸਪੈਂਸਰੀਜ਼ ਹਨ ਉਹ ਦੱਸਦੇ ਆ ਕਿ ਬਈ ਆਪਾਂ ਜੇ ਦੇਖੀਏ ਤਾਂ ਇਹ 1186 ਨੇ, ਟੋਟਲ 1186। ਤਾਂ 550 ਇਹਦੇ ਵਿੱਚ ਜਿਹੜੀਆਂ ਰੂਰਲ ਡਿਵੈਲਪਮੈਂਟ ਵਾਲੀਆਂ ਹੈਗੀਆਂ ਨੇ ਇਹ ਫੁੱਲ ਸਟਰੈਂਥ ਨਾਲ ਚੱਲਦੀਆਂ ਨੇ। ਟੋਟਲ ਇਹ 1186 ਨੇ। 629 ਜਿਹੜੀਆਂ ਇਹਦੇ ਚੋਂ ਹੈਲਥ ਡਿਪਾਰਟਮੈਂਟ ਚ ਆ ਜਾਂਦੀਆਂ ਤੇ ਬਾਕੀ ਕੁਝ ਖਾਲੀ ਵੀ ਨੇ। 550 ਜਿਹੜੀਆਂ ਉਹ ਮਤਲਬ ਕਿ ਆ ਗਈਆਂ ਪਿੰਡੂ ਜਿਹੜੀਆਂ ਹੈਗੀਆਂ ਡਿਸਪੈਂਸਰੀਆਂ ਜੀ। ਅੱਛਾ, ਹੁਣ ਗੱਲ ਕੀ ਹੈ ਕਿ 73ਵੀਂ ਸੋਧ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਹੁੰਦੀ ਹੈ ਉਹਦੇ ਮਤਹਿਤ ਇਹ ਸਾਰਾ ਕੁਝ ਚੱਲਦਾ ਹੈ। ਪਹਿਲੀ ਗੱਲ ਤੇ ਇਹ ਆ ਕਿ ਇਹਨਾਂ ਨੂੰ ਜਦੋਂ ਇੱਥੇ ਸ਼ਾਮਲ ਕੀਤਾ ਗਿਆ, ਰੈਗੂਲਰ ਕੀਤਾ ਗਿਆ, ਕੈਪਟਨ ਅਮਰਿੰਦਰ ਸਿੰਘ ਨੇ ETT ਵੈਟਰਨਰੀ ਰੂਰਲ ਮੈਡੀਕਲ ਅਫਸਰ ਜਿਹੜੇ ਆ ਇਹਨਾਂ ਨੂੰ ਮਤਲਬ ਕਿ ਕੰਟਰੈਕਟ ਇਸ ਚ ਲਿਆਂਦਾ ਸੀਗਾ ਕਿ ਤੁਸੀਂ ਪਿੰਡਾਂ ਚ ਹੀ ਰਹੋਗੇ। ਜਦੋਂ ਇਹਨਾਂ ਨੂੰ ਲਿਆਂਦਾ ਸੀ ਇਹ ਸੌਰੀ ਕੱਚੀ ਭਰਤੀ ਸੀ। 2011 ਚ ਆ ਕੇ ਅਕਾਲੀਆਂ ਨੇ ਫਿਰ ਇਹਨਾਂ ਨੂੰ ਰੈਗੂਲਰ ਕੀਤਾ। ਸ਼ਰਤ ਇਹੀ ਹੋਈ ਸੀ
ਕਿ ਤੁਸੀਂ ਪਿੰਡਾਂ ਦੇ ਵਿੱਚ ਰਹੋਗੇ। ਆਪਾਂ ਹੈ 550 ਜਿਹੜੀਆਂ ਰੂਰਲ ਡਿਵੈਲਪਮੈਂਟ ਫੁੱਲ ਸਟਰੈਂਥ ਨਾਲ ਚੱਲਦੀਆਂ ਉਹਨਾਂ ਦੀ ਗੱਲ ਕਰਦੇ ਪਏ ਆ ਕਿ ਜੀ ਇਸ ਵੇਲੇ ਜਿਹੜੀਆਂ ਉਹ ਚੱਲ ਰਹੀਆਂ ਨੇ। ਅੱਛਾ, ਉਹਦੇ ਵਿੱਚ ਇਹਨਾਂ ਨੇ ਨਾਲ ਰੱਖੇ ਸਨ ਸ਼ਾਇਦ ਉਦੋਂ ਵੈਟਰਨਰੀ ਤੇ ਈਟੀਟੀ ਵੀ, ਤੇ ਇਹ ਸਾਰੇ ਇਸੇ ਕਰਕੇ ਪੱਕੇ ਕੀਤੇ ਸਨ ਕਿ ਭਾਈ ਤੁਹਾਡੀ ਜ਼ਰੂਰਤ ਪਿੰਡਾਂ 'ਚ ਹੈ, ਤੁਸੀਂ ਬਿਲਕੁਲ ਕੰਟਰੈਕਟ 'ਚ ਰਹੋਗੇ ਕਿ ਕਦੇ ਵੀ ਤੁਸੀਂ ਸ਼ਹਿਰੀ ਸਟੇਸ਼ਨ ਦੀ ਮੰਗ ਨਹੀਂ ਕਰੋਗੇ। ਚਲੋ ਜੀ ਇਹ ਸਾਰਾ ਕੁਝ ਹੋ ਗਿਆ। ਅੱਛਾ, ਉਸ ਤੋਂ ਬਾਅਦ ਕੀ ਹੋਇਆ ਕਿ ਇਹ ਚੱਲਦਾ ਆ, ਕਨਸੈਪਟ ਚੱਲਦਾ ਆ, ਪਰ ਜਿਵੇਂ ਨਵੀਂ ਸਰਕਾਰ ਆਉਂਦੀ ਹੈ, ਨਵੀਂ ਸਰਕਾਰ ਦੇ ਵਿੱਚ ਦਿੱਕਤਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ। ਉਹਦੇ ਵਿੱਚ ਸਮੱਸਿਆ ਜਿਹੜੀ ਆਈ ਸਭ ਤੋਂ ਪਹਿਲਾਂ ਕਿ ਦਵਾਈਆਂ ਦੀ ਸਪਲਾਈ ਰੋਕ ਦਿੱਤੀ ਗਈ। ਕਿਉਂਕਿ ਇਹਨਾਂ ਦਾ ਜਿਹੜਾ ਫੰਡਾ ਬੜਾ ਕਲੀਅਰ ਸੀਗਾ ਕਿ ਅਸੀਂ ਜਾਣਾ ਹੈ ਸਿੱਧੇ ਤੌਰ ਤੇ ਆਮ ਆਦਮੀ ਕਲੀਨਿਕ ਦੇ ਵਿੱਚ ਹੀ। ਪਹਿਲਾਂ ਮੁਹੱਲਾ ਕਲੀਨਿਕ ਇਹਨਾਂ ਨੇ ਜਿਹੜਾ ਨਾਮ ਦਿੱਤਾ ਸੀਗਾ। ਦਵਾਈਆਂ ਦੀ ਸਪਲਾਈ ਬੰਦ ਹੋ ਗਈ। 96 ਤਰ੍ਹਾਂ ਦੀ ਉਦਾਂ ਦਵਾਈਆਂ ਆਉਂਦੀਆਂ ਨੇ, ਫਿਰ ਰੌਲਾ ਪਿਆ, ਇਹਨਾਂ ਨੇ ਕੋਈ 20-25 ਤਰ੍ਹਾਂ ਦੀਆਂ ਦਵਾਈਆਂ ਭੇਜੀਆਂ, ਪਰ ਜ਼ਿਆਦਾਤਰ ਉਹ ਦਵਾਈਆਂ ਨਹੀਂ ਭੇਜੀਆਂ ਗਈਆਂ। ਅੱਛਾ, ਹੁਣ ਡਾਕਟਰ ਜਿਹੜੇ ਆ ਕੋਈ ਆਪਦੇ ਪੱਲੇ ਕੋਈ 1000-2000 ਤੇ ਕੋਈ ਮਹੀਨੇ ਦਾ ਖਰਚ ਸਕਦਾ ਹੈ, ਹੁਣ ਜ਼ਿਆਦਾ ਤਾਂ ਉਹ ਵੀ ਨਹੀਂ ਖਰਚ ਸਕਦੇ। ਤਾਂ ਸਮੱਸਿਆ ਇੱਥੇ ਇਹਨਾਂ ਨੇ ਅੰਕੜੇ ਚੱਕੇ ਨੇ, ਮਤਲਬ ਕਿ ਅੰਕੜੇ ਇਉਂ ਚੱਕ ਲੈ ਕੇ ਦੇਖੋ ਜੀ ਇੱਥੇ ਮਰੀਜ਼ ਘੱਟ ਆਉਂਦੇ ਨਾ ਡਿਸਪੈਂਸਰੀਆਂ 'ਚ, ਪਰ ਜਦੋਂ ਤੁਸੀਂ ਹੁਣ ਦਵਾਈ ਨਹੀਂ ਭੇਜੋਗੇ, ਦੂਜੀ ਗੱਲ ਇਹ ਆ ਕਿ ਬਈ ਜਿਹੜੇ ਮਰੀਜ਼ ਆ ਉਹ ਕਈ ਵਾਰ ਆਪਾਂ ਦੇਖਦੇ ਆ ਕਿ ਠੀਕ ਆ ਘੱਟ ਦੇ ਵੱਧਦੇ ਰਹਿੰਦੇ ਨੇ ਪਿੰਡਾਂ ਦੇ ਵਿੱਚ, ਤਾਂ ਇਹਨਾਂ ਨੇ ਕੀ ਕੀਤਾ ਕਿ ਉਹ ਅੰਕੜੇ ਚੱਕ ਲਏ। ਉਹ ਅੰਕੜੇ ਚੱਕ ਕੇ ਕਹਿ ਦਿੱਤਾ ਕਿ ਇੱਥੇ ਤੇ ਜੀ ਲੋੜ ਹੀ ਆ ਨਹੀਂਗੀ, ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਡਿਸਪੈਂਸਰੀਆਂ ਦੀ ਕੋਈ ਜ਼ਰੂਰਤ ਨਹੀਂ ਹੈਗੀ। ਤਾਂ ਫਿਰ ਇਹਨਾਂ ਨੇ ਰੈਸ਼ਨਲਾਈਜੇਸ਼ਨ ਜਿਹੜੀ ਹੁੰਦੀ ਹੈ, ਰੈਸ਼ਨਲਾਈਜੇਸ਼ਨ ਪਾਲਿਸੀ ਜਿਹੜੀ ਹੈ ਉਹ ਵੀ ਲੈ ਆਂਦੀ ਹੁਣ, ਤੇ ਫਿਰ ਇਹ ਸਾਰਾ ਕੁਝ ਜਿਹੜਾ ਆ ਉਹ ਇਹਨਾਂ ਨੇ ਇਧਰਲੇ ਪਾਸੇ ਤਬਦੀਲ ਕਰ ਦਿੱਤਾ। ਹੁਣ ਰੱਟਾ ਇਹ ਆ ਕਿ ਜਿਹੜਾ ਹੁਣ ਆਪਾਂ ਸਾਰਾ ਇਹ ਪਿਛੋਕੜ ਫੋਲਿਆ ਕਿ ਜਿਹੜੇ ਕੰਟਰੈਕਟ ਦੇ ਤਹਿਤ ਡਾਕਟਰ ਪੱਕੇ ਕੀਤੇ ਗਏ ਨੇ, ਇੱਕ ਤਾਂ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਉਧਰ ਆ ਜਾਓ, ਠੀਕ ਹੈ ਨਾ ਜੀ, ਤਾਂ ਉਹ ਕੁਝ ਸ਼ਹਿਰਾਂ ਵੱਲੋਂ ਤਾਂ ਭੱਜ ਕੇ ਜਾਣਗੇ, ਉਹ ਤਾਂ ਭੱਜ ਕੇ ਜਾਣਗੇ, ਪਰ ਉਹਦਾ ਨੁਕਸਾਨ ਇਹ ਆ ਕਿ ਮੰਨ ਲਓ ਅੱਗੇ ਜੇ ਕੋਈ 3-4 ਕਿਲੋਮੀਟਰ ਦੇ ਦਾਇਰੇ 'ਚ ਮਰੀਜ਼ ਜਿਹੜਾ ਹੈ ਉਹ ਇਸ ਤਰ੍ਹਾਂ ਦੀ ਸਿਹਤ ਦੀ ਸਹੂਲੀਅਤ ਪ੍ਰਾਪਤ ਕਰ ਲੈਂਦਾ ਸੀਗਾ, ਤਾਂ ਜੇ ਇਸ ਆਧਾਰ ਤੇ ਵੇਖੀਏ ਤਾਂ ਲੱਗਦਾ ਇਹ ਹੋਇਆ ਕਿ ਕੀ ਉਹ ਫਾਸਲਾ ਜਿਹੜਾ ਵਧੇਗਾ ਨਹੀਂ, ਕਿਉਂਕਿ ਆਮ ਆਦਮੀ ਕਲੀਨਿਕਾਂ ਜਿਹੜੀਆਂ ਹੈਗੀਆਂ ਨੇ ਇਸ ਵੇਲੇ ਹੁਣ 500 ਨੇ ਕਰੀਬ ਹੈ ਜੀ, ਤਾਂ ਕਿੱਥੇ ਆਪਾਂ ਗੱਲ ਕਰ ਰਹੇ ਨੇ ਕਿ ਬਈ ਜਿਹੜੀਆਂ ਇਹ ਪੇਂਡੂ ਮਤਲਬ ਕਿ ਕੱਲੀਆਂ ਨਰੋਲ 550 ਪੇਂਡੂ ਆਪਾਂ ਦੇਖ ਰਹੇ ਜਿਹੜੀਆਂ ਫੁੱਲ ਸਟਰੈਂਥ ਨਾਲ ਚੱਲ ਰਹੀਆਂ, ਫੁੱਲ ਸਟਰੈਂਥ ਨਾਲ, ਜੇ ਉਹਨਾਂ ਨੂੰ ਵੀ ਲਈਏ ਤਾਂ ਆਪਾਂ ਉਹ ਪੇਂਡੂ ਇਲਾਕਾ ਕਿੰਨਾ ਕਵਰ ਕਰਦੀਆਂ, ਜਦ ਕਿ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ ਕਲੀਨਿਕਾਂ ਉਹ ਸ਼ਹਿਰਾਂ 'ਚ ਨੇ, ਵੱਡੇ ਸ਼ਹਿਰਾਂ 'ਚ ਨੇ, ਛੋਟੇ ਸ਼ਹਿਰਾਂ 'ਚ ਨੇ, ਜਾਂ ਕਹ ਲਓ ਕਿ ਸੈਮੀ ਸ਼ਹਿਰਾਂ 'ਚ ਵੀ ਆ ਗਈਆਂ ਕੁਛ, ਤੇ ਕੁਛ ਬਾਕੀ ਪਿੰਡਾਂ 'ਚ ਵੀ ਆ ਗਈਆਂ। ਤਾਂ ਮਤਲਬ ਕਿ ਮਰੀਜ਼ ਜਿਹੜਾ ਗਰੀਬ ਮਰੀਜ਼ ਆ ਉਹ ਜੇ ਉਹਦਾ ਫਾਸਲਾ 4 ਕਿਲੋਮੀਟਰ 5 ਕਿਲੋਮੀਟਰ ਵੱਧਦਾ ਹੈ ਤਾਂ ਕੀ ਉਹਦਾ ਟਾਈਮ ਵੇਸਟ ਨਹੀਂ ਹੋਏਗਾ, ਫਿਰ ਉੱਥੇ ਜ਼ਿਆਦਾ ਰਸ਼ ਪਏਗਾ। ਮਤਲਬ ਕਿ ਇੱਕ ਹੀ ਕਨਸੈਪਟ ਤੇ ਤੁਸੀਂ ਤਰਜੀਹ ਦਿਓਗੇ, ਜੇ ਉੱਥੇ ਰਸ਼ ਜ਼ਿਆਦਾ ਪਵੇਗਾ ਤਾਂ ਦਿਹਾੜੀ ਟੁੱਟੇਗੀ, ਜਾਂ ਬਜ਼ੁਰਗ ਹੈ ਉਹਦੇ ਨਾਲ ਵੀ ਕੋਈ ਬੰਦਾ ਜਾਏਗਾ, ਜੇ ਪਿੰਡ ਦੇ ਵਿੱਚ ਬੈਠੇ ਉਹਨੂੰ ਇਲਾਜ ਮਿਲ ਰਿਹਾ ਤਾਂ ਉਹਨੂੰ ਕੋਈ ਦਿੱਕਤ ਨਹੀਂ, ਉਹ ਆਪ ਵੀ ਤੁਰ ਕੇ ਚਲਾ ਜਾਏਗਾ। ਸੋ ਸਮੱਸਿਆ ਇੱਥੇ ਵੀ ਹੈ। ਦੂਜੀ ਗੱਲ ਇਹ ਹੈ ਕਿ ਹੁਣ ਜਿੱਦਾਂ ਆਪਾਂ ਰੈਸ਼ਨਲਾਈਜੇਸ਼ਨ ਪਾਲਿਸੀ ਦੀ ਇਹਨਾਂ ਦੀ ਗੱਲ ਕਰੀਏ ਕਿ ਵੱਡੇ ਸ਼ਹਿਰ ਜਿੱਦਾਂ ਬਠਿੰਡਾ, ਅੰਮ੍ਰਿਤਸਰ, ਮੋਹਾਲੀ, ਜਲੰਧਰ, ਇੱਥੇ ਇੱਕ ਚੇਅਰ ਤੇ 2-2 ਡਾਕਟਰ ਵੀ ਨੇ ਕਈ ਥਾਵਾਂ ਤੇ ਕਈ ਥਾਈਂ। ਹੁਣ ਛੋਟੇ ਸ਼ਹਿਰਾਂ 'ਚ ਜਾਂ ਦੂਰ ਦਰਾਜ ਜਿਵੇਂ ਸਾਡਾ ਏਰੀਆ ਆ ਗਿਆ, ਬਹੁਤ ਸਾਈਡ ਤੇ ਰਹਿ ਜਾਂਦੇ ਹਾਂ ਅਸੀਂ, ਤਾਂ ਮਤਲਬ ਕਿ ਇਹ ਇੱਥੇ ਕਈ ਵਾਰ ਹਸਪਤਾਲਾਂ ਦੇ ਵਿੱਚ ਮੈਂ ਇੱਕ ਮਿਸਾਲ ਦਿੰਦਾ ਕਿ ਬਾਦਲ ਰਾਜ ਦੇ ਦੌਰਾਨ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ, ਇਹਨਾਂ ਦੇ ਆਪਣੇ ਲੰਬੀ ਹਲਕੇ ਦੇ ਵਿੱਚ ਵੀ ਕਦੇ ਵੀ ਡਾਕਟਰਾਂ ਦੀ ਫੁੱਲ ਸਟਰੈਂਥ ਨਹੀਂ ਹੋਈ, ਸ਼ਾਇਦ ਬਾਦਲ ਪਿੰਡ ਨੂੰ ਜੇ ਆਪਾਂ ਛੱਡ ਦਈਏ, ਠੀਕ ਹੈ, ਤਾਂ ਬਾਕੀ ਹਮੇਸ਼ਾ ਘੱਟ ਰਹੀ, ਤਾਂ ਇੱਥੇ ਆਉਂਦੇ ਘੱਟ ਨੇ। ਸੋ ਗੱਲ ਇਹ ਆ ਕਿ ਜਿਹੜਾ ਇਹ ਮਾਮਲਾ ਹੈ, ਹਾਲਾਂਕਿ ਚਲੋ ਰਿਜ਼ਲਟ ਬਾਅਦ ਦੇ ਵਿੱਚ ਪਤਾ ਲੱਗਦੇ ਹੁੰਦੇ ਨੇ ਕਿ ਕਿਹੜਾ ਕਨਸੈਪਟ ਅੱਛਾ ਸੀ, ਕਿਹੜਾ ਬੁਰਾ ਸੀਗਾ, ਪਰ ਇਹਦੇ ਤੇ ਸਵਾਲ ਕਈ ਉੱਠ ਰਹੇ ਨੇ, ਕਈ ਸਵਾਲ, ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਬਈ ਇਸ ਤਰ੍ਹਾਂ ਜਿਹੜਾ ਪੇਂਡੂ ਇਲਾਜ ਹੈ, ਮਤਲਬ ਕਿ ਪਿੰਡਾਂ ਦੇ ਵਿੱਚ ਮੁਹੱਈਆ ਕਰਵਾਇਆ ਜਾਂਦਾ ਇਲਾਜ ਹੈ, ਉਹਦੇ ਵਿੱਚ ਥੋੜੀ ਵਿਪਤਾ ਆਏਗੀ, ਉਹਦੇ ਵਿੱਚ ਇਹ ਵਿਪਤਾ ਆਉਣੀ ਸੁਭਾਵਿਕ ਹੈ, ਕਿਉਂਕਿ
ਆਮ ਆਦਮੀ ਕਲੀਨਿਕ ਦੀ ਪਹੁੰਚ ਜਿਹੜੀ ਹੈ ਉਹ ਕੋਈ 2-4 ਕਿਲੋਮੀਟਰ ਦੇ ਦਾਇਰੇ 'ਚ ਨਹੀਂ ਆ ਰਹੀ। ਤਾਂ ਇਹ ਸਮੱਸਿਆ ਜਿਹੜੀ ਹੈ ਉਹ ਹੋ ਸਕਦੀ ਹੈ। ਸੋ ਇੱਧਰ ਇਸੇ ਕਰਕੇ ਵਿਰੋਧ ਕੀਤਾ ਜਾ ਰਿਹਾ। ਡਾਕਟਰ ਵੀ ਦਬੀ ਜ਼ੁਬਾਨ ਦੇ ਨਾਲ ਕਹਿ ਰਹੇ ਨੇ ਕਿ ਇਹ ਗੱਲ ਗਲਤ ਆ, ਕਿਉਂਕਿ ਸਾਡਾ ਕੰਟਰੈਕਟ ਹੀ ਕੁਝ ਇਸ ਕਿਸਮ ਦਾ ਸੀਗਾ ਔਰ ਅਸੀਂ ਖੁਸ਼ ਹਾਂ। ਅਸੀਂ ਪੇਂਡੂ ਲੋਕਾਂ ਨੂੰ ਮਤਲਬ ਕਿ ਸਹੂਲੀਅਤ ਦੇ ਕੇ ਖੁਸ਼ ਹਾਂ। ਹਾਲਾਂਕਿ ਉਹਨਾਂ ਦਾ ਵਿਰੋਧ ਵੀ ਕਰਦੇ ਨੇ ਲੋਕ ਕਿ ਜਿਹੜੇ ਡਾਕਟਰ ਨੇ ਪਿੰਡਾਂ ਦੇ ਵਿੱਚ ਵਿਹਲੇ ਬੈਠੇ ਸਨ, ਹੁਣ ਇਹਨਾਂ ਨੂੰ ਇੱਥੇ ਕੰਮ ਕਰਨਾ ਪਵੇਗਾ। ਪਰ ਉਹ ਕਹਿੰਦੇ ਕਿ ਕੰਮ ਕਰਨ ਦੀ ਸਾਨੂੰ ਕੋਈ ਉਹ ਦਿੱਕਤ ਨਹੀਂ ਹੈਗੀ, ਪਰ ਸਮੱਸਿਆ ਜਿਹੜੀ ਹੈ ਕਿ ਸਾਨੂੰ ਦੂਜੇ ਪਾਸੇ ਲੋਕਾਂ ਨੂੰ ਵੀ ਦੇਖਣਾ ਪਵੇਗਾ। ਤਾਂ ਖੈਰ ਇਹ ਸਾਰੀ ਕਹਾਣੀ ਹੈ। ਇਹ ਮਤਲਬ ਕਿ 2-4 ਪੱਖ ਨੇ ਇਸ ਕਹਾਣੀ ਦੇ, ਜਿਹਦੇ ਵਿੱਚ ਵਿਰੋਧ ਜਿਹੜੀ ਹੈ ਵਿਰੋਧ ਹੈ ਜਿਹੜਾ ਉਹ ਬਹੁਤ ਜ਼ਿਆਦਾ ਹੋ ਰਿਹਾ। ਸੋ ਇਹ ਦੇਖਣਾ ਹੋਏਗਾ ਕਿ ਇਹਨਾਂ ਨੇ ਅੱਜ ਤੱਕ ਡਾਕਟਰਾਂ ਨੇ ਕੀ ਕੋਈ ਪ੍ਰਾਪਤੀ ਵੀ ਕੀਤੀ ਹੈ। ਪਰ ਮੈਂ ਤੁਹਾਨੂੰ ਇੱਕ ਦੱਸਾਂ ਜੀ ਕਿ ਜਦੋਂ ਕੋਵਿਡ ਵਾਰੀਅਰ ਬਾਰੇ ਟਾਈਮ ਮੈਗਜ਼ੀਨ ਨੇ ਛਾਪਿਆ ਸੀਗਾ ਤਾਂ ਇਹ ਰੂਰਲ ਡਿਵੈਲਪਮੈਂਟ ਜਿਹੜੀ ਹੁੰਦੀ ਆ, ਆਪਣਾ ਦਿਹਾਤੀ ਵਿਕਾਸ ਹੁੰਦੀ ਹੈ, ਤਾਂ ਉਹਦਾ ਅਹਿਮ ਹਿੱਸਾ ਮੰਨੀ ਜਾਂਦੀ ਪੇਂਡੂ ਡਿਸਪੈਂਸਰੀ ਦੀ ਜਿਹੜੀ ਇਹ ਕਹਾਣੀ ਹੈ। ਇਹ ਉਸ ਵੇਲੇ ਦੁਨੀਆ ਨੇ ਵੇਖੀ ਜਦੋਂ ਇੱਕ ਮੀਆਂ ਬੀਬੀ ਜਿਹੜੇ ਇਹਨਾਂ ਡਿਸਪੈਂਸਰੀਆਂ ਦੇ ਡਾਕਟਰ ਸੀਗੇ, ਉਹਨਾਂ ਨੂੰ ਜਗ੍ਹਾ ਦਿੱਤੀ ਗਈ। ਸ਼ਾਇਦ ਏਸ਼ੀਆ ਦੇ ਵਿੱਚੋਂ 2 ਡਾਕਟਰ ਹੀ ਸਨ ਜਿਨ੍ਹਾਂ ਨੇ ਮਤਲਬ ਕਿ ਕੋਵਿਡ ਦੇ ਦੌਰਾਨ ਬਹੁਤ ਵੱਡੀ ਸੇਵਾ ਕੀਤੀ। ਸੋ ਇਹ ਕਹਾਣੀ ਹੈ। ਖੈਰ ਦੇਖਦੇ ਆ ਹੁਣ ਅੱਗੇ ਕੀ ਹੁੰਦਾ ਹੈ ਕੀ ਨਹੀਂ ਹੁੰਦਾ, ਪਰ ਬਹੁਤ ਵੱਡੀ ਗੱਲ ਹੈ ਕਿ ਇਸ ਵੇਲੇ ਜੇ ਆਪਾਂ ਦੇਖੀਏ ਤੇ ਥੋੜਾ ਜਿਹਾ ਇਸ ਮਾਮਲੇ ਦੇ ਵਿੱਚ ਜਿੱਦਾਂ ਕਹਿ ਲਓ ਕਿ ਇਹਨਾਂ ਨੇ ਜ਼ਿਆਦਾ ਉਤਸ਼ਾਹ ਦਿਖਾਇਆ, ਤਾਂ ਉਹਦੇ ਨਾਲ ਵਿਰੋਧ ਵਾਲੀ ਜਿਹੜੀ ਇੱਕ ਲਾਈਨ ਖਿੱਚੀ ਗਈ ਹੈ ਬਰੋਬਰ, ਉਹਨੇ ਥੋੜਾ ਮਜ਼ਾ ਕਿਰਕਰਾ ਜ਼ਰੂਰ ਕੀਤਾ ਹੈ।